ਖਬਰ ਜਿਹੜੀ ਆ ਈਰਾਨ ਦੀ ਜੰਗ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਈਰਾਨ ਦੀ ਜੰਗ ਆ ਉਹਦੇ ਤੇ ਅਸੀਂ ਪੌਜ਼ ਕੀਤਾ ਹੈਗਾ। ਉਹਨਾਂ ਦੇ ਸਲਾਹਕਾਰਾਂ ਨੇ ਇਹ ਕਿਹਾ ਵੀ ਇਹ ਜਿਹੜੀ ਲੜਾਈ ਆ ਫॉर द ਟਾਈਮ ਬੀਇੰਗ ਬੰਦ ਕਰਨੀ ਚਾਹੀਦੀ ਆ। ਸੋ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਜੋ ਐਮੂਨੀਸ਼ਨ ਦਾ ਸਟਾਕ ਪਾਈਲ ਆ ਉਹ ਕਾਫੀ ਘਟਿਆ ਹੈਗਾ ਅਮਰੀਕਾ ਦਾ, ਤੇ ਇਸ ਪੌਜ਼ ਤੋਂ ਬਾਅਦ, ਇਸ ਲੜਾਈ ਨੂੰ ਰੋਕਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਜਿਹੜੀਆਂ ਆ ਉਹ 6% ਡਾਊਨ ਗਈਆਂ ਆ, ਤੇ ਉਹਦਾ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਵੀ ਅੱਜ ਕਾਫੀ ਵੱਡਾ ਅਸਰ ਆ। 500 ਪੁਆਇੰਟ ਤੋਂ ਵੱਧ ਜਿਹੜੀ ਸਟਾਕ ਮਾਰਕੀਟ ਡਾਊ ਜੋਨਸ ਇੰਡਸਟਰੀਅਲ ਉੱਪਰ ਗਈ ਹੈਗੀ ਆ। ਜਿਹੜਾ ਬ੍ਰੈਂਟ ਆਇਲ ਆ ਉਹ $6.20 ਯਾਨੀ ਕਿ 6.4% ਡਿੱਗਿਆ, ਤੇ ਹੁਣ ਅੱਜ $90.58 ਦੇ ਉੱਤੇ ਹੈਗਾ ਆ। ਯੂਐਸ ਵੈਸਟ ਟੈਕਸਸ ਇੰਟਰਮੀਡੀਏਟ ਕਰੂਡ ਆਇਲ $83.51 ਤੇ ਆ, ਉਹ $5.80 ਡਾਊਨ ਹੈਗਾ ਆ। ਬ੍ਰੈਂਟ ਜਿਹੜਾ ਆਇਲ ਸੀਗਾ ਇਹ ਇੱਕ ਟਾਈਮ ਦੇ ਉੱਤੇ $100 ਪਰ ਬੈਰਲ ਤੱਕ ਪਹੁੰਚ ਗਿਆ ਸੀਗਾ। ਸੋ ਕਿਉਂਕਿ ਸਟੇਟ ਆਫ ਹਾਰਮਜ਼ ਦੇ ਵਿੱਚ ਟੋਟਲੀ ਜਿਹੜਾ ਸ਼ਟ ਡਾਊਨ ਕੀਤਾ ਗਿਆ ਸੀ। ਹੁਣ ਪਤਾ ਨਹੀਂ ਕੀ ਸਮਝੌਤਾ ਹੋਇਆ, ਆਪਣੇ ਆਪ ਹੀ ਜਿਹੜਾ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਸ ਜਿਹੜੀ ਬੰਬਾਰਡਮੈਂਟ ਆ ਉਸ ਨੂੰ ਬੰਦ ਕਰ ਦਿੱਤਾ ਹੈਗਾ। ਯੂਐਸ ਦੇ ਐਮਬੈਸਡਰ ਜਿਹੜੇ ਯੂਨਾਈਟਿਡ ਨੇਸ਼ਨ ਨੂੰ ਮਾਈਕ ਵਾਲਜ਼ ਆ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਡਿਸਾਈਡ ਕੀਤਾ ਹੈ ਇਸ ਅਟੈਕ ਨੂੰ ਪੌਜ਼ ਕਰਨ ਦੇ ਲਈ, ਤਾਂ ਕਿ ਡਿਪਲੋਮੇਸੀ ਨੂੰ ਹੋਰ ਸਮਾਂ ਦਿੱਤਾ ਜਾ ਸਕੇ। ਸੋ ਇਹ ਡਿਪਲੋਮੇਸੀ ਦਾ ਨੂੰ ਲੈ ਕੇ ਹੁਣ ਇਹ ਜੋ ਆ ਬੰਬਾਰਡਮੈਂਟ ਬੰਦ ਕੀਤੀ ਗਈ ਜੀ। ਬਿਲਕੁਲ। ਇਹ ਹੁਣ ਉਦਾਂ ਨਾਲ ਉਹਨਾਂ ਨੇ ਫਿਰ ਉਹ ਬਿਆਨ ਤਾਂ ਜਿਹੜਾ ਉਹ ਦਿੱਤਾ ਵੀ ਜੇ ਗੱਲਬਾਤ ਦੇ ਵਿੱਚ ਕੁਛ ਨਾ ਬਣਿਆ ਤਾਂ ਸਟਰੋਂਗ ਮਿਲਟਰੀ ਐਕਸ਼ਨ ਈਰਾਨ ਦੇ ਉਲਟ ਜਿਹੜੇ ਉਹ ਲਵਾਂਗੇ। ਇਹ ਸੇਮ ਹੀ ਉਹੀ ਜਿਹੜੇ ਉਹ ਬਿਆਨ ਆ। ਅੰਦਰ ਖਾਤੇ ਜਿਹੜਾ ਹਰਜੋਤ ਸਿੰਘ ਜੀ, ਅਮਰੀਕਾ ਦੇ ਲੋਕਾਂ ਦਾ ਇਸ ਟਾਈਮ ਹਾਜ਼ਮਾ ਨਹੀਂ ਹੈਗਾ। ਇਹ ਜਿਹੜੀ ਉਹ ਲੜਾਈ ਨੂੰ ਜਿਹੜਾ ਉਹ ਲੈ ਕੇ ਇਹ ਵੀ ਉਹਨਾਂ ਨੂੰ ਕੰਨ ਤੇ ਲਿਖਿਆ ਪੜ੍ਹਿਆ ਨਜ਼ਰ ਆ ਰਿਹਾ ਆ, ਤੇ ਲੱਗਦਾ ਵੀ ਕੁਛ ਜਿਹੜੇ ਐਡਵਾਈਜ਼ਰਸ ਆ ਉਹਨਾਂ ਨੂੰ ਹੁਣ ਇਦਾਂ ਦੀ ਜਿਹੜੀ ਉਹ ਸਲਾਹ ਦੇ ਰਹੇ ਆ ਜਿਨ੍ਹਾਂ ਦੀ ਇਹ ਸੁਣ ਰਹੇ ਆ ਵੀ ਆਪਣਾ ਲੰਮਾ ਸਮਾਂ ਚੱਲਣਾ ਨਹੀਂ। ਹੁਣ $1 ਟ੍ਰਿਲੀਅਨ ਹਰਜੋਤ ਸਿੰਘ ਜੀ ਐਕਸਟਰਾ ਰਾਸ਼ੀ ਦੀ ਮੰਗ ਕਰੀ ਬੈਠੇ ਹੋਏ ਆ ਵੀ ਅਸੀਂ ਬੰਬ ਸਿੱਟਣੇ, ਅਸੀਂ ਆਹ ਕਰਨਾ, ਅਸੀਂ ਉਹ ਕਰਨਾ ਆ। ਪਰ ਹਾਲ ਦੀ ਘੜੀ ਜਿਹੜਾ ਸਟੇਟ ਆਫ ਹਾਰਮਜ਼ ਬਿਆਨ ਦੇਣਾ ਹੋਰ ਗੱਲ ਆ, ਅਸਲ ਦੇ ਵਿੱਚ ਸੁਰੱਖਿਆ ਪ੍ਰਦਾਨ ਕਰਨੀ ਉੱਥੇ ਦੇ ਵੈਸਲਸ ਨੂੰ, ਉਹ ਇੱਕ ਡਿਫਰੈਂਟ ਜਿਹੜੀ ਉਹ ਗੱਲ ਜਿਹੜੀ ਹਰਜੋਤ ਸਿੰਘ ਜੀ ਹੈਗੀ ਆ। ਤੇ ਉਧਰ ਜਿਹੜੇ ਆਪਾਂ ਦੇਖਿਆ ਆ ਵੀ ਜਿਹੜੇ ਹਾਊਤੀਜ਼ ਹੈਗੇ ਆ ਉਹ ਵੀ ਆਪਣੇ ਸਾਊਦੀ ਦੇ ਜਿਹੜੇ ਵੈਸਲਸ ਆ, ਆਇਲ ਟੈਂਕਰਸ ਆ, ਉਹਨਾਂ ਦੇ ਉੱਤੇ ਹਮਲਾ ਜਿਹੜਾ ਉਹ ਕਰ ਰਹੇ ਆ। ਸੋ 13 ਦਿਨ 13-14 ਦਿਨ 12-13 ਦਿਨ ਜਿਹੜੀ ਇਹ ਈਰਾਨ ਦੇ ਉੱਤੇ ਲਗਾਤਾਰ ਹਮਲੇ ਕੀਤੇ ਆ। ਹੁਣ ਈਰਾਨ ਵਾਲੇ ਵੀ ਤੇ ਦੁਨੀਆ ਵਾਲੇ ਵੀ ਤੇ ਈਵਨ ਅਮਰੀਕਾ ਦੇ ਵਿੱਚ ਵੀ ਜਿਹੜੇ ਲੋਕ ਆ ਉਹ ਸਾਰੇ ਜਾਣੇ ਸੋਚਦੇ ਹੋਣੇ ਯਾਰ ਗੱਲਬਾਤ ਤਾਂ ਪਹਿਲਾਂ ਵੀ ਹੋਈ, MOU ਤੇ ਇਹਨਾਂ ਦਾ ਪਹਿਲਾਂ ਵੀ ਸਾਈਨ ਹੋਇਆ, ਕੀ ਉਹ ਸਾਈਨ ਹੋਣ ਤੋਂ ਬਾਅਦ ਦੇ ਵਿੱਚ ਜੇ ਉਹ ਮੰਨਣਾ ਨਹੀਂ ਤੇ ਫਿਰ ਨਵੀਂ ਗੱਲਬਾਤ ਦਾ ਕੋਈ ਫਾਇਦਾ ਵੀ ਹੋਊਗਾ ਜਾਂ ਨਹੀਂ। ਇਸ ਮੌਕੇ ਕਿਹੜਾ ਵਿਚੋਲਾ ਜਿਹੜਾ ਉੱਭਰ ਕੇ ਸਾਹਮਣੇ ਆਊਗਾ ਇਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਪਿਛਲੀ ਵਿਚੋਲਗਰੀ ਦੇ ਲਈ ਪਾਕਿਸਤਾਨ ਆ ਉਹ $10 ਬਿਲੀਅਨ ਉਹਨਾਂ ਨੇ ਮੰਗੇ ਆ US ਟ੍ਰੈਜਰੀ ਡਿਪਾਰਟਮੈਂਟ ਦੇ ਕੋਲੋਂ। ਸੋ ਪਰ US ਨੇ ਹਾਲ ਦੀ ਘੜੀ ਈਰਾਨ ਦੇ ਉੱਤੇ ਜਿਹੜੇ ਆਪਣੇ ਸਟ੍ਰਾਈਕਸ ਆ, ਹਮਲੇ ਆ, ਉਹਨਾਂ ਨੂੰ ਰੋਕ ਦਿੱਤਾ ਹੈਗਾ ਆ, ਜਿਹੜੀਆਂ ਇਹ ਸਟ੍ਰਾਈਕਸ ਕਰ ਰਹੇ ਸੀਗੇ। ਡਿਪਲੀਟਡ ਮਿਊਨੀਸ਼ਨਸ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਆ ਉਹ ਇਹ ਦੱਸ ਰਹੀਆਂ ਵੀ US ਨੇ ਇਹ ਫੈਸਲਾ ਇਸ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਲਿਆ ਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਅਮਰੀਕਾ ਨੇ ਮਿਜ਼ਾਈਲਸ ਜਿਹੜੀਆਂ ਆ ਉਹ ਆਲਰੇਡੀ ਈਰਾਨ ਦੇ ਉਲਟ ਵਰ ਚੁੱਕੀਆਂ ਆ। ਚਲਾਉਣੀਆਂ ਤਾਂ ਹਰਜੋਤ ਸਿੰਘ ਜੀ ਸੌਖੀਆਂ ਆ ਕਿਉਂਕਿ ਮਿੰਟਾਂ ਸਕਿੰਟਾਂ ਦੇ ਵਿੱਚ ਚੱਲ ਕੇ ਹੋ ਜਾਂਦੀਆਂ ਆ, ਬਣਾਉਣ ਨੂੰ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਨੂੰ ਲੰਮਾ ਸਮਾਂ ਜਿਹੜਾ ਆ ਉਹ ਲੱਗਦਾ ਆ। ਸਟੇਟ ਆਫ ਹਾਰਮਜ਼ ਅਜੇ ਵੀ ਕਲੋਜ਼ਡ ਹੈਗਾ ਆ। ਇਕਨੋਮਿਕ ਇੰਪੈਕਟ ਜਿੱਦਾਂ ਤੁਸੀਂ ਦੱਸਿਆ ਵੀ ਤੇਲ ਦੀਆਂ ਕੀਮਤਾਂ ਘਟੀਆਂ ਤਾਂ ਜਿਹੜੀਆਂ ਉਹ ਜ਼ਰੂਰ ਆ, ਉਧਰ ਜਿਹੜੀਆਂ ਰੀਜਨਲ ਟੈਂਸ਼ਨਸ ਆ ਉਹ ਹੋਰ ਵੀ ਜ਼ਿਆਦਾ ਜਿਹੜੀਆਂ ਇਸ ਟਾਈਮ ਉਧਰ ਵੱਧ ਰਹੀਆਂ ਆ। ਕੁਵੈਤ ਨੇ ਜਿਹੜੀ ਅੱਜ ਨਿੰਦਾ ਕੀਤੀ ਆ ਈਰਾਨ ਦੀ ਵੀ ਉਹ ਜਿਹੜੇ ਸਾਊਦੀ ਦੇ ਉੱਤੇ ਕਹਿੰਦੇ ਵੀ ਤੁਸੀਂ ਜਿਹੜਾ ਹਮਲਾ ਕਰ ਰਹੇ ਆ ਤਾਂ ਇਹ ਬਹੁਤ ਮਾੜੀ ਗੱਲ ਆ। ਕੱਲ ਪਰਸੋਂ ਦੀ ਜਿਹੜਾ ਮੁਹੰਮਦ ਬਿਨ ਸਲਮਾਨ ਦੀ ਉਹ ਪੁਰਾਣੀ ਵੀਡੀਓ ਇੱਕ ਇੰਟਰਵਿਊ ਦਾ ਜਿਹੜਾ ਅੰਸ਼ ਆ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਉਹ ਇਹ ਕਹਿ ਰਿਹਾ ਵੀ ਜੇ ਈਰਾਨ ਖਾਸ ਕਰਕੇ ਨਿਊਕਲੀਅਰ ਨੂੰ ਲੈ ਕੇ, ਕਿਉਂਕਿ ਇਹਨਾਂ ਦਾ ਨਿਊਕਲੀਅਰ ਸਮਝੌਤਾ ਹੁਣੇ ਅਮਰੀਕਾ ਦੇ ਨਾਲ ਵੀ ਹੋਇਆ ਆ, ਹੋ ਸਕਦਾ ਵੀ ਸ਼ਾਇਦ ਈਰਾਨ ਤੋਂ ਪਹਿਲਾਂ ਇਹਨਾਂ ਦੇ ਕੋਲ ਹੀ ਨਿਊਕਲੀਅਰ ਹਥਿਆਰ ਆ ਜਾਣ, ਪਰ ਉਹਦੀ ਉਹ ਜਿਹੜੀ ਇੰਟਰਵਿਊ ਦਾ ਅੰਸ਼ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਆ, ਜਿਹਦੇ ਵਿੱਚ ਇਹਨੂੰ ਪੁੱਛਿਆ ਗਿਆ ਵੀ ਜੇ ਈਰਾਨ ਨਿਊਕਲੀਅਰ ਐਸਪੀਰੇਸ਼ਨ ਨੂੰ ਲੈ ਕੇ ਕਿੱਦਾਂ ਆ। ਕਹਿੰਦਾ ਵੀ ਜੇ ਈਰਾਨ ਕਿਸੇ ਵੀ ਤਰੀਕੇ ਦਾ ਜਿਹੜਾ ਨਿਊਕਲੀਅਰ ਬੰਬ ਬਣਾਉਂਦਾ ਆ, ਪਰਮਾਣੂ ਹਥਿਆਰ ਬਣਾਉਂਦਾ ਆ, ਤਾਂ ਕਹਿੰਦੇ ਅਸੀਂ ਵੀ ਬਹੁਤ ਜਲਦ ਫਿਰ ਉਸ ਤੋਂ ਬਾਅਦ ਚ ਜਿਹੜਾ ਆਪਣਾ ਨਿਊਕਲੀਅਰ ਵੈਪਨ ਆ ਉਹ
ਬਣਾ ਲਵਾਂਗੇ। ਸੋ ਡਰੋਨ ਅਟੈਕਸ ਲਗਾਤਾਰ ਈਰਾਨ ਵਾਲੇ ਸਾਊਦੀ ਜਿਹੜੀਆਂ ਆਇਲ ਫੈਸਿਲਿਟੀਜ਼ ਦੇ ਉੱਤੇ ਕਰ ਰਹੇ ਆ। ਆਈ ਥਿੰਕ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸਾਊਦੀ ਵਾਲੇ ਵੀ ਖਾਸਾ ਜਿਹੜਾ ਉਹ ਨਾਲ ਦੇ ਨਾਲ ਕਹਿ ਰਹੇ ਹੋਣਗੇ ਵੀ ਭਾਈ ਸਾਡੀ ਵੀ ਜਿਹੜੀ ਹੁਣ ਕਿਤੇ ਨਾ ਕਿਤੇ ਜਿਹੜੀ ਉਹ ਬੱਸ ਜਿਹੜੀ ਉਹ ਹੋ ਰਹੀ ਆ ਵੀ ਈਰਾਨ ਡਰੋਨਸ ਦੇ ਨਾਲ ਲਗਾਤਾਰ ਹਮਲਾ ਕਰ ਰਿਹਾ ਆ। ਉਹ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਤੋਂ ਲੈ ਕੇ ਸੈਕਟਰੀ ਆਫ ਵਾਰ ਤੱਕ ਨੇ ਇਦਾਂ ਦੇ ਜਿਹੜੇ ਬਿਆਨ ਆ ਕਈ ਵਾਰ ਦਾਗੇ ਆ, ਜਿਹਦੇ ਵਿੱਚ ਕਿਹਾ ਵੀ ਈਰਾਨ ਜਿਹੜੀ ਉਸ ਦੀ ਮਿਲਟਰੀ ਕੈਪੇਬਿਲਿਟੀ ਆ ਉਹ ਅਸੀਂ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਆ। ਪਰ ਜਿਹੜੇ ਮੌਜੂਦਾ ਹਾਲਾਤ ਆ ਰੀਅਲਿਸਟਿਕਲੀ ਉਸ ਬਿਆਨ ਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਮੇਚ ਨਹੀਂ ਖਾ ਰਹੀ ਹੈਗੀ। ਇਜ਼ਰਾਈਲ ਜਿਹੜਾ ਉਹ ਕਹਿੰਦੇ ਆ ਵੀ ਲਗਾਤਾਰ ਪੁਸ਼ ਕਰ ਰਿਹਾ ਆ, ਪ੍ਰੈਸ਼ਰ ਪਾ ਰਿਹਾ ਆ ਯੂਐਸ ਦੇ ਉੱਤੇ ਵੀ ਤੁਸੀਂ ਇਹ ਲੜਾਈ ਨੂੰ ਜਿਹੜੀ ਆ ਉਹ ਜਾਰੀ ਰੱਖੋ। ਉਧਰ ਨੇਤਨਯਾਹੂ ਨੇ ਨਿਊਯਾਰਕ ਦੇ ਵਿੱਚ ਆਉਣਾ ਤੇ ਨਿਊਯਾਰਕ ਦਾ ਜਿਹੜਾ ਮੇਅਰ ਆ ਕਿਸੇ ਟਾਈਮ ਦੇ ਉੱਤੇ ਇਹ ਕਹਿੰਦਾ ਸੀਗਾ ਵੀ ਮਮਦਾਨੀ ਵੀ ਨੇਤਨਯਾਹੂ ਆਊਗਾ ਤੇ ਮੈਂ ਗ੍ਰਿਫਤਾਰ ਕਰੂੰਗਾ, ਪਰ ਉਹਦਾ ਰੀਸੈਂਟਲੀ ਬਿਆਨ ਇਹ ਆਇਆ ਵੀ ਮੇਰੇ ਹੱਥ ਇਸ ਤਰੀਕੇ ਦਾ ਕੋਈ ਅਖਤਿਆਰ ਨਹੀਂ ਹੈਗਾ ਵੀ ਮੈਂ ਇਸ ਨੂੰ ਗ੍ਰਿਫਤਾਰ ਕਰ ਸਕਾਂ, ਪਰ ਹੀ ਇਜ਼ ਨਾਟ ਵੈਲਕਮ। ਪਰ ਨੇਤਨਯਾਹੂ ਕਹਿੰਦਾ ਵੀ ਮੈਂ ਨਿਊਯਾਰਕ ਦੇ ਵਿੱਚ ਜਾਊਂਗਾ ਹੀ ਜਾਊਂਗਾ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣ ਚੁੱਕੀ ਆ। ਯੂਐਸ ਮਿਲਟਰੀ ਨੇ ਦੱਸਿਆ ਵੀ ਉਹਨਾਂ ਨੇ ਜਿਹੜੇ 17 ਟੈਂਕਰ ਆਈਆਂ 17 ਸ਼ਿਪ ਆ ਜੋ ਸਟੇਟ ਆਫ ਹਾਰਮੁਜ਼ ਦੇ ਵਿੱਚ ਆ ਜੋ ਈਰਾਨ ਦੀ ਬੰਦਰਗਾਹ ਦੇ ਉੱਤੇ ਆਉਣੇ ਜਾਣੇ ਸੀ ਉਹਨਾਂ ਦੇ ਰਾਹ ਜਿਹੜੇ ਉਹ ਬਦਲੇ ਆ, ਉਹਨਾਂ ਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਹੈਗਾ ਕਿਉਂਕਿ ਯੂਐਸ ਦੀ ਨੇਵੀ ਦੇ ਦੁਆਰਾ ਉੱਥੇ ਜਿਹੜਾ ਨੇਵਲ ਬਲੌਕੇਡ ਆ ਈਰਾਨ ਦੇ ਪੋਰਟਸ ਦਾ ਲਾਇਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣ ਚੁੱਕੀ ਆ। ਓਮਾਨ ਕਹਿੰਦੇ ਵੀ ਇਸ ਟਾਈਮ ਡਿਸਕਸ ਕਰ ਰਿਹਾ ਆ ਅੰਡਰਸਟੈਂਡਿੰਗ ਨੂੰ ਜਿਹੜਾ ਉਹ ਲੈ ਕੇ ਵੀ ਜਿਹੜੀ ਸਟੇਟ ਆਫ ਹਾਰਮੁਜ਼ ਨੂੰ ਲੈ ਕੇ ਵੀ ਉਹ ਆਪਣੇ ਜਿਹੜੇ ਆਂਢੀ ਗੁਆਂਢੀ ਜਿਹੜੇ ਮੁਲਕ ਆ ਉਹਨਾਂ ਦੇ ਨਾਲ ਉਹਨਾਂ ਨੂੰ ਰਾਹ ਉਸ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਦੇਣਾ ਹੈਗਾ ਆ। 2019 ਤੋਂ ਬਾਅਦ ਪਹਿਲੀ ਵਾਰੀ ਹੋਇਆ ਹਰਜੋਤ ਸਿੰਘ ਜੀ ਵੀ ਜਿਹੜੇ ਹਾਊਦੀਜ਼ ਆ ਉਹਨਾਂ ਨੇ ਸਾਊਦੀ ਅਰੇਬੀਆ ਦੀਆਂ ਜਿਹੜੀਆਂ ਆਇਲ ਫੈਸਿਲਿਟੀਜ਼ ਤੇ ਆਇਲ ਟੈਂਕਰਸ ਆ ਉਹਨਾਂ ਉੱਤੇ ਹਮਲਾ ਕੀਤਾ ਹੋਵੇ, ਉਹਨਾਂ ਨੂੰ ਟਾਰਗੇਟ ਬਣਾਇਆ ਹੋਵੇ। ਬਿਲਕੁਲ।